ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦਾ ਲਾਹੌਰ ਵਿੱਚ ਦੇਹਾਂਤ ਹੋ ਗਿਆ ਹੈ। ਦਲ ਖਾਲਸਾ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਭਾਈ ਗਜਿੰਦਰ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹਨਾਂ ਦੱਸਿਆ ਕਿ ਬੀਤੇ ਦਿਨ ਪਾਕਿਸਤਾਨ ਦੇ ਇੱਕ ਹਸਪਤਾਲ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਉਹ ਅਕਾਲ ਚਲਾਣਾ ਕਰ ਗਏ। ਨਨਕਾਣਾ ਸਾਹਿਬ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੇ ਨਾਲ ਹੀ ਇਹ ਵੀ ਪਤਾ ਲੱਗਿਆ ਹੈ ਕਿ ਭਾਈ ਗਜਿੰਦਰ ਸਿੰਘ ਦੀ ਧੀ ਵਿਕਰਮ ਕੌਰ ਵਿਦੇਸ਼ਾਂ ਤੋਂ ਆਪਣੇ ਪਿਤਾ ਕੋਲ ਪਹੁੰਚੇ ਸਨ। ਸੂਤਰਾਂ ਅਨੁਸਾਰ ਭਾਈ ਗਜਿੰਦਰ ਸਿੰਘ ਨੂੰ ਵੈਂਟੀਲੇਟਰ ਤੇ ਵੇਖਿਆ ਗਿਆ ਸੀ। ਭਾਈ ਗਜਿੰਦਰ ਸਿੰਘ 29 ਸਤੰਬਰ 1981 ਵਿੱਚ ਦਲ ਖਾਲਸਾ ਦੇ ਮੈਂਬਰਾਂ ਦੇ ਨਾਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਸ ਵਿੱਚ 에ਅਰ ਇੰਡੀਆ ਦਾ ਜਹਾਜ਼ ਅਗਵਾ ਕਰਕੇ ਲਾਹੌਰ ਲੈ ਗਏ ਸਨ, ਜਿੱਥੇ ਉਹਨਾਂ ਨੂੰ ਅਤੇ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 13 ਸਾਲ 4 ਮਹੀਨੇ ਦੀ ਕੈਦ ਤੋਂ ਬਾਅਦ ਭਾਈ ਗਜਿੰਦਰ ਸਿੰਘ ਨੇ ਪਾਕਿਸਤਾਨ ਵਿੱਚ ਹੀ ਰਹਿਣ ਦਾ ਮਨ ਬਣਾ ਲਿਆ। 1970 ਵਿੱਚ ਡੇਰਾਬੱਸੀ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜਲਸੇ ਦੌਰਾਨ ਮੂੰਹ ਤੇ ਪਰਚੇ ਸੁੱਟਣ ਕਾਰਨ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਣ ਕਾਰਨ ਚਰਚਾ ਵਿੱਚ ਰਹੇ ਅਤੇ 1975 ਵਿੱਚ ਭਾਰਤ ਸਰਕਾਰ ਨੇ ਦੇਸ਼ ਵਿਰੋਧੀ ਕਹਿ ਕੇ ਉਹਨਾਂ ਤੇ ਭਾਰਤ ਵਿੱਚ ਪਾਬੰਦੀ ਲਗਾ ਦਿੱਤੀ। 2018 ਵਿੱਚ ਉਹਨਾਂ ਦੀ ਪਤਨੀ ਮਨਜੀਤ ਕੌਰ ਦੀ ਇਲਾਜ ਅਧੀਨ ਜਰਮਨ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ। ਦੱਸ ਦਈਏ ਕਿ ਲਾਹੌਰ ਸ਼ਹਿਰ ਵਿੱਚ ਇਸ ਤੋਂ ਪਹਿਲਾਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਹਰਪ੍ਰੀਤ ਸਿੰਘ PhD, ਪਰਮਜੀਤ ਸਿੰਘ ਪੰਜਵੜ ਸਮੇਤ ਭਾਰਤ ਲਈ ਲੋੜੀਂਦੇ ਅਨੇਕਾਂ ਆਗੂਆਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਜਾ ਚੁੱਕਾ ਹੈ। ਇੰਡੀਅਨ ਸਟੇਟ ਨੇ ਜਿਹੜੇ ਵਾਪਸ ਵੀ ਆ ਗਏ ਸੀ, ਸਤਨਾਮ ਸਿੰਘ ਤੇ ਤੇਜਿੰਦਰਪਾਲ ਸਿੰਘ, ਉਹਨਾਂ ਤੇ ਦੁਬਾਰਾ ਇੱਕ ਵਾਰੀ ਕੇਸ ਚਲਾ ਦਿੱਤਾ ਸੀ। 3 ਸਾਲ ਉਹ ਕੇਸ ਦਿੱਲੀ ਕੋਰਟ 'ਚ ਦੁਬਾਰਾ ਚੱਲਿਆ ਔਰ ਲੜ ਕੇ ਅਸੀਂ ਉਹ ਮਨ ਆਫ ਦੀ ਐਕਵਿਟਲ ਸੈਕਿੰਡ ਟਾਈਮ ਜਿਹੜਾ ਚੱਲਿਆ ਇੱਥੇ ਆ ਕੇ। ਔਰ ਇੰਡੀਆ ਨੇ ਦੇਖੋ ਇੱਕ ਪ੍ਰੋਟੈਕਸਟ ਕੀ ਲਿਆ, ਬਹਾਨਾ ਕੀ ਬਣਾਇਆ ਕਿ ਜਿਹੜਾ ਕੇਸ ਪਾਕਿਸਤਾਨ ਦੇ ਵਿੱਚ ਚੱਲਿਆ ਉਹ ਹਾਈਜੈਕਿੰਗ ਦੇ ਐਕਟ ਦੇ ਅੰਡਰ ਚੱਲਿਆ, ਕਿਉਂਕਿ ਇਹਨਾਂ ਨੇ ਖਾਲਿਸਤਾਨ ਦੇ ਨਾਅਰੇ ਵੀ ਮਾਰੇ ਸੀ ਜਹਾਜ਼ ਦੇ ਵਿੱਚ, ਇਹਨਾਂ ਤੇ ਸੈਡੀਸ਼ਨ ਨਹੀਂ ਚੱਲਿਆ। ਸੋ ਅਸੀਂ ਇੰਡੀਆ ਇਹਦੇ ਤੇ ਸੈਡੀਸ਼ਨ ਦਾ ਕੇਸ ਚਲਾਏਗੀ। ਸੋ ਇੰਡੀਆ ਨੇ ਇੱਥੇ ਆ ਕੇ ਸੈਡੀਸ਼ਨ ਦਾ ਕੇਸ ਚਲਾਇਆ, ਜਿਹੜੇ 2 ਸਿੰਘ ਵਾਪਸ ਆ ਗਏ ਸੀ, ਲੇਕਿਨ 3 ਸਾਲ ਦੀ ਲੀਗਲ ਮਿਹਨਤ ਤੋਂ ਬਾਅਦ ਉਹਨਾਂ ਦੋਨਾਂ ਸਿੰਘਾਂ ਨੂੰ ਬਰੀ ਕੀਤਾ ਗਿਆ ਦਿੱਲੀ ਕੋਰਟ ਵੱਲੋਂ। ਸੋ ਇਹ ਗੱਲ ਬੜੀ ਕਲੀਅਰ ਸੀ ਜਦੋਂ ਭਾਈ ਗਜਿੰਦਰ ਸਿੰਘ ਦਾ ਨਾਮ ਹੀ ਉਹਨਾਂ ਨੇ ਮੋਸਟ ਵਾਂਟਡ ਲਿਸਟ ਦੇ ਵਿੱਚ ਪਾ ਦਿੱਤਾ। ਜਦੋਂ ਪਾਰਲੀਮੈਂਟ ਤੇ ਅਟੈਕ ਹੁੰਦਾ 2000 ਦੇ ਵਿੱਚ ਦਸੰਬਰ ਦੇ ਵਿੱਚ, ਤੇ 2001 ਦੇ ਵਿੱਚ ਪਹਿਲੀ ਲਿਸਟ ਕੱਢੀ ਜਾਂਦੀ 20 ਬੰਦਿਆਂ ਦੀ, ਜਿਹਦੇ 'ਚ 6 ਸਿੱਖ ਐਕਟਿਵਿਸਟ ਹੁੰਦੇ ਨੇ, 6 ਸਿੱਖ ਆਗੂ ਹੁੰਦੇ ਨੇ। ਉਹਨਾਂ 6 ਵਿੱਚੋਂ ਭਾਈ ਗਜਿੰਦਰ ਸਿੰਘ ਦਾ ਨਾਂ ਸੀ। ਤੇ ਉਦੋਂ ਹੀ ਸਾਨੂੰ ਮਨਸ਼ਾ ਇੰਡੀਅਨ ਸਟੇਟ ਦੀ ਕਲੀਅਰ ਹੋ ਗਈ ਸੀ ਕਿ ਇਹ ਉਹਦੀ ਵਿਚ ਹੰਟਿੰਗ ਕਰਨਾ ਚਾਹੁੰਦੇ ਨੇ, ਉਹਦਾ ਸ਼ਿਕਾਰ ਕਰਨਾ ਚਾਹੁੰਦੇ ਨੇ। ਔਰ ਮੈਂ ਤੁਹਾਨੂੰ ਦੱਸ ਦਿਆਂ ਜਦੋਂ ਦਾ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਇਆ, ਉਸ ਤੋਂ ਬਾਅਦ ਇਹਨਾਂ ਨੂੰ ਵੀ ਥ੍ਰੈਟ ਬਰਾਬਰ ਦੇ ਸੀ ਔਰ ਇਹਨਾਂ ਨੇ ਔਰ ਬਾਕੀ ਸਿੰਘਾਂ ਨੇ ਆਪਣੀ ਪੂਰੀ ਹਿਫਾਜ਼ਤ ਕੀਤੀ, ਆਪਣਾ ਬਚਾਅ ਕੀਤਾ। ਅਦਰਵਾਈਜ਼ ਇੰਡੀਆ ਦਾ ਦਾ ਲੱਗਦਾ ਤੇ ਉਹ ਪੰਜਵੜ ਵਾਂਗੂ ਭਾਈ ਗਜਿੰਦਰ ਸਿੰਘ ਦਾ ਵੀ ਸ਼ਿਕਾਰ ਕਰ ਜਾਂਦੇ। ਸਰਦਾਰ ਭਾਜੀ ਗਜਿੰਦਰ ਸਿੰਘ ਸਾਡੇ ਵਿੱਚੋਂ ਚਲੇ ਗਏ ਨੇ। ਉਹਨਾਂ ਦੇ ਨਿਮਿਤ ਦੁਨੀਆ ਭਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਅਖੰਡ ਪਾਠ ਸਾਹਿਬ, ਸਹਿਜ ਪਾਠ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ। ਉਹਨਾਂ ਦੀਆਂ ਖਬਰਾਂ ਆ ਰਹੀਆਂ ਨੇ। ਅਰਦਾਸ ਸਮਾਗਮ ਜਿਹੜੇ ਨੇ ਉਹ ਲੀਕੇ ਜਾ ਰਹੇ ਨੇ। ਪੰਜਾਬ ਦੇ ਵਿੱਚ 13 ਤਰੀਕ ਨੂੰ 13 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਿਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਦਾ ਜਿਹੜਾ ਉੱਥੇ 13 ਤਰੀਕ ਨੂੰ ਸਵੇਰੇ 8 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਉਹਨਾਂ ਦੇ ਨਿਮਿਤ ਪਾਏ ਜਾਣਗੇ। ਉਹਨਾਂ ਦੇ ਨਿਮਿਤ ਅਰਦਾਸ ਕੀਤੀ ਜਾਏਗੀ। 11 ਤਰੀਕ ਨੂੰ ਭੋਗ ਆਰੰਭ ਹੋਣਗੇ ਔਰ 13 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਿਤ ਜਿਹੜਾ ਸਥਾਨ ਹੈ ਬਾਬਾ ਗੁਰਬਖਸ਼ ਸਿੰਘ ਜੀ ਦਾ, ਉੱਥੇ ਭੋਗ ਪਾਏ ਜਾਣਗੇ। ਔਰ ਅਗਲੇ ਪ੍ਰੋਗਰਾਮ ਵੀ ਜਿਹੜੇ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਿਆਂ ਦੇ ਨਾਲ ਸਾਂਝੇ ਕਰ ਦਿੱਤੇ ਜਾਣਗੇ। ਜਿੱਥੇ ਜਿੱਥੇ ਵੀ ਪ੍ਰੋਗਰਾਮ ਲਿਖੇ ਜਾਣੇ ਆ ਉਹ ਸਾਰੇ ਹੀ ਜਿਹੜਾ ਦੁਨੀਆ ਦੇ ਨਾਲ ਜਿਹੜੇ ਉਹ ਸਾਂਝੇ ਕਰ ਦਿੱਤੇ ਜਾਣਗੇ। ਔਰ ਅਖੀਰ ਦੇ ਉੱਤੇ ਫਿਰ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਔਰ ਆਪਣੀ ਪੀੜ੍ਹੀ ਵੱਲੋਂ ਜਿਹੜੀ ਤੀਸਰੀ ਪੀੜ੍ਹੀ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅਸੀਂ ਬੈਠੇ ਹਾਂ ਇੱਥੇ, ਇਹ ਵਚਨਬੱਧਤਾ ਦੁਹਰਾਉਣਾ ਹੈ ਕਿ ਜਿਹੜੀ ਦ੍ਰਿੜਤਾ, ਜਿਹੜਾ ਸੁਪਨਾ ਤੇ ਜਿਹੜੀ ਵਚਨਬੱਧਤਾ ਸਾਡੇ ਆਗੂਆਂ ਦੇ ਵਿੱਚ ਹੀ ਗੁਰੂ ਮਹਾਰਾਜ ਸਾਨੂੰ ਉਹ ਬਖਸ਼ਣ। ਕਦੀ ਇਹੋ ਜਿਹਾ ਮੌਕਾ ਨਾ ਬਣੇ ਕਿ ਸਾਨੂੰ ਇੰਡੀਆ ਦੇ ਸਾਹਮਣੇ ਝੁਕਣਾ ਪਵੇ, ਔਰ ਅਸੀਂ ਝੁਕਾਂਗੇ ਵੀ ਨਹੀਂ। ਔਰ ਸਾਡੀ ਇਹ ਵਚਨਬੱਧਤਾ ਆ ਆਪਣੇ ਆਗੂ ਦੇ ਨਾਲ, ਮਰਹੂਮ ਆਗੂ ਦੇ ਨਾਲ। ਔਰ ਉਹਨਾਂ ਨੂੰ ਸ਼ਰਧਾਂਜਲੀ ਵੀ ਇਹੀ ਹੋਏਗੀ ਕਿ ਉਹਨਾਂ ਨੇ ਜਿਹੜਾ ਸੰਘਰਸ਼ ਤੋਰਿਆ ਸੀ, ਉਹਨਾਂ ਦੀ ਰੂਹ ਇਸ ਗੱਲ ਦੀ ਗਵਾਹੀ ਭਰੇ ਕਿ ਅਗਲੀਆਂ ਪੀੜ੍ਹੀਆਂ ਨੇ ਉਹਨਾਂ ਦਾ ਸੰਘਰਸ਼ ਆਪਣੇ ਮੋਢਿਆਂ ਤੇ ਚੁੱਕ ਲਿਆ ਔਰ ਅਸੀਂ ਇਸ ਨੂੰ ਨਿਭਾਵਾਂਗੇ।